गुड मॉर्निंग सोहणियो, गुड मॉर्निंग। ਅਲਹਮਦੁਲਿਲਾ ਅੱਜ ਧੁੱਪ ਨਿਕਲੀ ਏ। ਅਸੀਂ ਵੀ ਕੱਪੜੇ ਧੋ ਕੇ ਪਾ ਦਿੱਤੇ ਨੇ, ਪਰ ਧੁੱਪ ਨਿਕਲਣ ਦੇ ਬਾਵਜੂਦ ਵੀ ਬੜੀ ਠੰਡਕ ਹੈ ਬਾਹਰ। ਜ਼ਿਆਦਾ ਦੇਰ ਤੁਸੀਂ ਬਾਹਰ ਖੜੇ ਨਹੀਂ ਹੋ ਸਕਦੇ, ਹਵਾ 'ਚ ਖਾਸੀ ਠੰਡਕ ਹੈ। ਤੇ ਚਲੋ ਬਈ ਥੋੜ੍ਹੇ ਜਿਹੇ ਕੱਪੜੇ ਸਾਡੇ ਸੁੱਕ ਜਾਣਗੇ ਤੇ ਧੁੱਪ ਦਾ ਥੋੜ੍ਹਾ ਨਜ਼ਾਰਾ ਕਰ ਲਾਂਗੇ। ਬਸ ਥੋੜ੍ਹੀ ਦੇਰ ਲਈ ਧੁੱਪ ਏ, ਸਫਾਈ ਸੁਥਰਾਈ ਹੋ ਗਈ ਤੇ ਅਸੀਂ ਹੁਣ ਆ ਗਏ ਕਿਚਨ ਵਿੱਚ। ਕੱਪੜੇ ਵੀ ਧੁੱਲ ਗਏ ਨੇ, ਅਸੀਂ ਹੁਣ ਖਾਣੇ ਦੀ ਤਿਆਰੀ ਕਰਾਂਗੇ। ਅੱਜ ਅਸੀਂ ਪਕਾ ਰਹੇ ਹਾਂ ਕੀਮਾ ਆਲੂ। ਆਲੂ ਕੱਢ ਲਏ ਨੇ ਤੇ ਇਹ ਪਿਆਜ਼, ਟਮਾਟਰ, ਲਸਣ, ਹਰੀ ਮਿਰਚ, ਅਦਰਕ, ਇਹ ਸ਼ੈਵਾਂ ਤੁਹਾਨੂੰ ਪਤਾ ਹੈ ਹਰ ਹਾਂਡੀ ਵਿੱਚ ਇਹ ਲਾਜ਼ਮ ਮਲਜ਼ੂਮ ਹੁੰਦੀਆਂ ਨੇ ਚੀਜ਼ਾਂ ਸਾਰੀਆਂ। ਤੇ ਵੱਡਾ ਸਾਰਾ ਇੱਕ ਖੀਰਾ ਹੈ, ਇਹਨੂੰ ਵੀ ਅਸੀਂ ਕੱਟਾਂਗੇ। ਮਾਮੂਲ ਦੇ ਕੰਮ ਕਾਜ ਅਸੀਂ ਨਿਪਟਾ ਲਏ ਨੇ ਤੇ ਲਸਣ ਤੇ ਪਿਆਜ਼ ਤੇ ਟਮਾਟਰ ਵੀ ਕੱਟ ਲਏ ਨੇ ਅਸੀਂ। ਤੇ ਜ਼ਰਾ ਪਿਆਜ਼ ਮੈਂ ਜ਼ਰਾ ਢੱਕ ਕੇ ਰੱਖਿਆ, ਵਰਨਾ ਪੂਰੇ ਕਿਚਨ ਵਿੱਚ ਨਾ ਇਹ ਫਿਰ ਉਹ ਸਮੈਲ ਆ ਜਾਂਦੀ ਹੈ। ਤੇ ਇਹ ਜੀ ਸੋਹਣਾ ਸੋਹਣਾ ਦੇਖੋ ਕਿੱਡਾ ਸੋਹਣਾ ਸੋਹਣਾ ਅਦਰਕ, ਲਸਣ, ਹਰੀਆਂ ਮਿਰਚਾਂ, ਹਰਾ ਧਨੀਆ ਅਸੀਂ ਕੱਟ ਲਿਆ। ਤੇ ਇੱਥੇ ਮੈਂ ਰੱਖ ਲਏ ਨੇ ਆਲੂ ਕੱਟ ਕੇ। ਅੱਜ ਕੀਮਾ ਆਲੂ ਪਕੜਾਵੇਂ, ਪਰ ਇਤਫਾਕ ਦੀ ਗੱਲ ਹੈ ਕਿ ਕੀਮਾ ਘਰ ਹੈ ਨਹੀਂ ਸੀ। ਤੇ ਹੁਣ ਘਰ ਵਾਲੇ ਗਏ ਨੇ ਕੀਮਾ ਲੈਣ ਵਾਸਤੇ, ਤੇ ਉਹ ਆਏਗਾ ਤੇ ਫਿਰ ਪੱਕੇਗਾ। ਤੇ ਲੋ ਬਈ ਹੁਣ ਸਾਰੀ ਤਿਆਰੀਆਂ ਹੋ ਚੁੱਕੀਆਂ ਨੇ ਤੇ ਕਿਚਨ ਵਿੱਚ ਹੀ ਮੈਂ ਖੜੀ ਹਾਂ, ਕਟਿੰਗ ਵਟਿੰਗ ਕਰਕੇ ਮੈਂ ਫਾਰੇ ਹੋਈ ਹਾਂ। ਤੇ ਮੈਂ ਸੋਚਿਆ ਕਿ ਚਲੋ ਬਈ ਜਦੋਂ ਤੱਕ ਕੀਮਾ ਆਉਂਦਾ ਅਸੀਂ ਹਾਂਡੀ ਰੱਖਣੀ ਹੈ, ਉਦੋਂ ਤੱਕ ਫਿਰ ਅਸੀਂ ਨਾਯਾਬ ਜ਼ਮਾਨਿਆਂ ਦਾ ਥੋੜ੍ਹਾ ਜਿਹਾ ਜ਼ਿਕਰ ਕਰ ਲੈਂਦੇ ਹਾਂ। ਆਪਣੇ ਤੁਹਾਡੇ ਸਾਰਿਆਂ ਦਾ ਕਮੈਂਟ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤਾ ਬਹੁਤਾ ਸ਼ੁਕਰੀਆ। ਤੁਹਾਡਾ ਕੀ ਕਹਿੰਦੇ ਨੇ, ਥੋੜ੍ਹਾ ਨਹੀਂ ਢੇਰ ਸਾਰਾ, ਇੰਨਾ ਢੇਰ ਸਾਰਾ ਜਿਹੜਾ ਤੁਹਾਨੂੰ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਸਾਰੇ ਜਿਹੜੇ ਨੇ ਬੜੇ ਚੰਗੇ ਚੰਗੇ ਕਮੈਂਟ ਕਰਦੇ ਹੋ। ਤੇ ਕੀ ਕਹਿੰਦੇ ਨੇ, ਸ਼ੀਲ ਕੌਰ ਨੇ ਵੀ ਕਿਹਾ ਕਿ ਵੀ ਤੁਸੀਂ ਤੁਹਾਡਾ ਬੜਾ ਚੰਗਾ, ਬੜਾ ਅੱਛਾ ਲੱਗ ਰਿਹਾ ਸਾਰਿਆਂ ਨੂੰ। ਹੁਣ ਬੰਦਾ ਆਪਣੀਆਂ ਤਾਰੀਫਾਂ ਕੀ ਆਪ ਕਰੀ ਜਾਵੇ, ਮੈਨੂੰ ਲੈ ਕੇ ਤੁਸੀਂ ਕਮੈਂਟ ਕਰਦੇ ਹੋ। ਤੁਸੀਂ ਇੰਨਾ ਚੰਗਾ ਮੈਨੂੰ ਲੱਗਦਾ ਵੇ ਨਾ ਕਿ ਮੈਂ ਦੱਸ ਨਹੀਂ ਸਕਦੀ, ਬਈ ਦੱਸ ਹੀ ਨਹੀਂ ਸਕਦੀ ਮੈਂ। ਤੇ ਸ਼ੀਲ ਨੇ ਕਿਹਾ ਕਿ ਤੁਸੀਂ ਨਾਤ ਸੁਣਾਉਂਦੇ ਹੋ, ਉਹਨਾਂ ਨੂੰ ਸ਼ੀਲ ਨੂੰ ਨਾਤ ਵੀ ਬੜੀ ਚੰਗੀ ਲੱਗੀ। ਤੇ ਬਈ ਨਾਤ ਤੇ ਰਮਜ਼ਾਨ ਮੁਬਾਰਕ ਦਾ ਮਹੀਨਾ ਵੇ, ਤੇ ਫਿਰ ਅਸੀਂ ਵਕਤਨ ਫਵਕਤਨ ਨਜ਼ਰਾਨਾ ਪੇਸ਼ ਕਰਦੇ ਰਹਿੰਦੇ ਹਾਂ। ਤੇ ਅੱਜ ਵੀ ਮੈਨੂੰ ਪੂਰੀ ਯਾਦ ਤੇ ਨਹੀਂ ਹੈ, ਲੇਕਿਨ ਜਿੰਨਾ ਟੁਕੜਾ ਮੈਨੂੰ ਯਾਦ ਹੈ ਮੈਂ ਸੁਣਾ ਦਾਂਗੀ। ਕਾਫੀ ਪੁਰਾਣੀ ਮੈਂ ਸੁਣਨੀ ਸਾਂ, ਲੇਕਿਨ ਮੈਨੂੰ ਪੂਰਾ ਯਾਦ ਨਹੀਂ ਰਿਹਾ। दुरूद पढ़ती है मेरी आंखें, सलाम करती है मेरी, हो गलत पढ़ गई, गलत पढ़ गई मैं, फिर दोबारा तो पढ़नी है। दुरूद पढ़ती है मेरी सांसें, सलाम करती है मेरी आंखें, ये सिर्फ आंसू नहीं है मेरे, जो कतरा कतरा छलक रहे हैं, ये अंदाज़े गुफ्तगू है, ये अंदाज़े गुफ्तगू है, बयान करती है मेरी आँखें, दुरूद पढ़ती है मेरी सांसें, सलाम करती है मेरी आँखें। ਤੇ ਦਰੂਦ ਪੜ੍ਹਦੀਆਂ ਨੇ ਸਾਡੀਆਂ ਸਾਹਾਂ ਤੇ ਸਲਾਮ ਕਰਦੀਆਂ ਨੇ ਸਾਡੀਆਂ ਨਿਗਾਹਾਂ। ਤੇ ਬਈ ਹਸਤੀ ਵੀ ਤਾਂ ਬੜੀ ਜਿਹੜੀ ਹੈ ਨਾ, ਜਿਹਦਾ ਨਾਂ ਅੱਲਾ ਨੇ ਆਪਣੇ ਨਾਂ ਦੇ ਨਾਲ ਲਾਇਆ, ਲਾ ਇਲਾਹਾ ਇल्लल्लाह ਮੁਹੰਮਦ ਰਸੂਲ ਅੱਲਾ। ਅੱਲਾ ਨੇ ਆਪਣੇ ਨਾਂ ਦੇ ਨਾਲ ਜਿਹਦਾ ਨਾਂ ਲਾਇਆ, ਤੇ ਉਹ ਕੋਈ ਆਮ ਹਸਤੀ ਤੇ ਹੋ ਨਹੀਂ ਸਕਦੀ। ਬਹਿਰਹਾਲ ਅਸੀਂ ਕੀ ਕਹਿੰਦੇ ਨੇ, ਵਿੱਚ ਮੇਰਾ ਕਾਲ ਆ ਰਹੀ ਸੀ ਤੇ ਇਸ ਤੋਂ ਮੈਂ ਉਹਨੂੰ ਥੋੜ੍ਹਾ ਡਿਸਕਨੈਕਟ ਕੀਤਾ। ਤੇ ਜਿਹੜਾ ਹੁਣ ਅਸੀਂ ਰੋਜ਼ਮर्रा ਦੇ ਮਾਮੂਲਾਤ ਦੀ ਤਰਫ ਆ ਜਾਂਦੇ ਹਾਂ, ਅਕੀਦਤਾਂ ਉਹਨਾਂ ਦੇ ਨਾਲ ਬੇਸ਼ੁਮਾਰ ਨੇ, ਤੇ ਅਸੀਂ ਨਾਯਾਬ ਜ਼ਮਾਨਿਆਂ ਵੱਲ ਚੱਲਦੇ ਹਾਂ, ਕਿਉਂਕਿ ਇਹ ਵੀ ਤਾਂ ਸਾਡੀ ਡਿਊਟੀ ਹੈ ਕਿ ਅਸੀਂ ਨਾਯਾਬ ਜ਼ਮਾਨਿਆਂ ਦਾ ਜ਼ਿਕਰ ਕਰਨਾ ਹੈ, ਸਾਰਿਆਂ ਨੂੰ ਦੱਸਣਾ ਵੇ, ਤੇ ਅਸੀਂ ਉਹਨਾਂ ਜ਼ਮਾਨਿਆਂ ਦਾ ਕੀ ਕਹਿੰਦੇ ਨੇ, ਕਹਿੰਦਾ ਪ੍ਰਚਾਰ ਕਰਨਾ ਹੈ। ਇਹ ਸਾਡੀ ਡਿਊਟੀ ਹੈ ਬਈ, ਅੱਲਾ ਵੱਲੋਂ ਲੱਗੀ ਡਿਊਟੀ, ਭੁੱਲਿਓ ਨਾ ਤੁਸੀਂ। ਤੇ ਨਾਯਾਬ ਜ਼ਮਾਨਿਆਂ ਵਿੱਚ ਜਦੋਂ ਬਹੁਤ ਪੁਰਾਣੇ ਜ਼ਮਾਨੇ ਸਨ ਜਿਹੜੇ ਅਸੀਂ ਆਪਣੇ ਬਚਪਨ ਦੇਖੇ ਨੇ। ਅੱਜ ਦੇਖੋ ਕਿ ਮੈਂ ਇਸ ਤਰ੍ਹਾਂ ਕਰਨੀ ਆ ਨਾ,
इस तरह मैं जो ऐसा करांगी तो अग जल जाएगी। लो बई कितना आसान है, कितना आसान है। डिच करो तो हांडी पका लो, मतलब चुल्हा खोल लवो, जो चीज़ धरनी ਉਹਦੇ ਤੇ ਧਰ ਲਓ, ਪਕਾਣੀ ਹੈ ਪਕਾ ਲਵੋ। ਪਰ ਉਹ ਜ਼ਮਾਨੇ, ਉਹ ਨਾਯਾਬ ਜ਼ਮਾਨੇ ਜਦੋਂ ਔਰਤਾਂ ਕਿੰਨੀ ਮੁਸ਼ਕਿਲਾਂ ਦੇ ਨਾਲ ਹਾਂਡੀਆਂ ਪਕਾਉਂਦੀਆਂ ਸਨ। ਅੱਜ ਵੀ ਮੇਰੇ ਕਹਿਣ ਦਾ ਮਤਲਬ ਇਹ ਹੁੰਦਾ ਵੇ ਕਿ ਜਿਹੜਾ ਅੱਜ ਵੀ ਕੋਈ ਵੀ ਚੀਜ਼ ਦੁਨੀਆ ਤੋਂ ਕਦੀ ਵੀ ਮੁਕੰਮਲ ਤੌਰ ਤੇ ਖਤਮ ਨਹੀਂ ਹੁੰਦੀ ਹੈ ਕਿ ਮੈਂ ਕਹਾਂ ਕਿ ਵੀ ਅੱਜ ਲੱਕੜਾਂ ਨਹੀਂ ਬਾਲੀਆਂ ਜਾਂਦੀਆਂ ਜਾਂ ਐਸਾ ਨੇ ਕਿ ਨਹੀਂ। ਪਰ ਉਹ ਜ਼ਮਾਨਾ ਬਦਲ ਗਿਆ ਵੇ, ਕਾਫੀ ਹੱਦ ਤੱਕ ਲੋਕ ਜਿਹੜੇ ਨਾ ਉਹ ਚੀਜ਼ਾਂ ਬਦਲ ਗਈਆਂ ਨੇ। हैगा वे हले भी वो सिस्टम लकड़ा वाला बहुत सारी दुनिया में, बहुत सारी जगह ते वे, लेकिन फिर भी काफ़ी हद तक जड़ा दुनिया बदल चुकी। असी अपने बचपन च देखिया कि लकड़ां दी अग, मुख्तलिफ तरह के लोग होंदे ने ते हर घर की कहानी अलग होंदी है। साडे घर विच हुंदा सी चुल्हे, मिट्टी दे तेल वाला चुल्हा, कैरोसिन आयल भी कहंदे ने, ते मिट्टी दे तेल दा चुल्हा, ਤੇ ਉਹ ਬੱਤੀਆਂ ਹੁੰਦੀਆਂ ਸਨ ਉਹਦੀਆਂ, ਤੇ ਉਹ ਅਸੀਂ ਇਸਤੇਮਾਲ ਕਰਨੇ ਹੁੰਦੇ ਸਾਂ। ਸਾਡੀ ਫੁੱਫੋ ਦੇ ਘਰ ਜਿਹੜਾ ਹੁੰਦੀ ਸੀ ਲੱਕੜਾਂ ਦੀ ਅੱਗ, ਉਹ ਲੱਕੜ ਬਾਲਦੇ ਹੁੰਦੇ ਸਨ। ਖਾਲਾ ਵੱਲ ਜਾਣਾ ਤੇ ਖਾਲਾ ਨੇ ਗੋਏ ਵੀ ਬਣਾਉਣੇ, ਫੁੱਫੋ ਵੀ ਗੋਏ ਬਣਾਉਂਦੇ ਹੁੰਦੇ ਸਨ, ਉੱਥੇ ਗੋਏ ਵੀ ਹੁੰਦੀ ਸੀ। ਤੇ ਨਾਲ ਜਿਹੜੀ ਕਪਾਹ ਸੁੱਕਦੀ ਹੈ ਨਾ, ਕਪਾਹ ਨੂੰ ਕੱਢ ਲੈਂਦੇ ਨੇ, ਫਿਰ ਉਹਦੀ ਜਿਹੜੀ ਡੰਡੀਆਂ ਹੁੰਦੀਆਂ ਨੇ ਉਹ ਫਿਰ ਉਹ ਵੀ ਬਾਲਣ ਦੇ ਤੌਰ 'ਤੇ ਇਸਤੇਮਾਲ ਹੁੰਦਾ ਹੈ। ਜਿਨ੍ਹਾਂ ਘਰਾਂ 'ਚ ਜਿਹੜਾ ਮੱਕੀ ਹੁੰਦੀ ਹੈ, ਮੱਕੀ ਘੇਰ ਲਈ ਜਾਂਦੀ ਹੈ, ਤੇ ਉਹ ਫਿਰ ਉਹ ਵੀ ਜਿਹੜੇ ਅੰਦਰ ਦੇ ਗੁਟਕੇ ਜਿਹੜੇ ਹੁੰਦੇ ਨਾ ਉਹ ਵੀ ਬਾਲਣ ਦੇ ਕੰਮ ਆ ਜਾਂਦੇ ਨੇ। ਬਾਲਣ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ, ਮੁਖਤਲਿਫ। ਕੋਈ ਲੱਕੜ ਤਾਜ਼ੀ ਕੱਟ ਕੇ ਫਿਰ ਉਹ ਸਟੋਰ, ਜੇ ਕੋਈ ਖਰੀਦ ਕੇ ਲੈ ਕੇ ਆਉਂਦਾ, ਕੋਈ ਦਰਖਤ ਕੱਟ ਕੇ ਸਟੋਰ ਕਰਦਾ ਵੇ ਵੀ ਅਸੀਂ ਲੱਕੜ ਬਾਲਣੀ ਹੈ। ਕੋਈ ਫਸਲ ਦੀ ਜਿਹੜੀ ਇਹ ਚੀਜ਼ਾਂ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਵੇ। ਇਸ ਤਰ੍ਹਾਂ ਬਾਲਣ ਬਣਾਇਆ ਜਾਂਦਾ ਸੀ, ਬਾਲਣ ਬਲਣਾ ਤੇ ਕਰਨਾ। ਔਰ ਸਾਡੇ ਫੁੱਫੋ ਸ਼ਹਿਰ ਰਹਿੰਦੇ ਹੁੰਦੇ ਸਨ, ਉਹ ਮਾਸ਼ਾਅੱਲਾ ਉਸ ਜ਼ਮਾਨੇ ਦੇ ਸਹੀ ਲੋਕਾਂ ਵਿੱਚ ਸਨ, ਉਹਦਾ ਸ਼ੁਮਾਰ ਅਮੀਰ ਤਰੀਨ ਲੋਗੋਂ ਮੇਂ ਹੋਤਾ ਥਾ। ਉਹਨਾਂ ਦੇ ਘਰ ਗੈਸ ਹੁੰਦੀ ਸੀ, ਪਰ ਅਸੀਂ ਤਾਂ ਕਦੀ ਗੈਸ ਦੇਖੀ ਨਹੀਂ ਸੀ। ਤੇ ਸਾਡੇ ਘਰ ਤੇ ਮਿੱਟੀ ਦੇ ਤੇਲ ਵਾਲਾ ਚੁੱਲ੍ਹਾ ਹੁੰਦਾ ਸੀ। ਉਹ ਫਿਰ ਮਿੱਟੀ ਦਾ ਤੇਲ ਪਾਉਣਾ ਉਹਦੇ ਵਿੱਚ, ਫਿਰ ਉਹਦੀ ਬੱਤੀਆਂ ਕੱਟਣੀਆਂ, ਫਿਰ ਉਹਨੂੰ ਸਾਫ਼ ਸੁਥਰਾ ਕਰਨਾ, ਤੇ ਚਲੋ ਵੀ ਮਾਚਿਸ ਨਾਲ ਜਲ ਜਾਂਦਾ ਸੀ ਉਹ। ਲੇਕਿਨ ਫੁੱਫੋ ਦੇ ਘਰ ਜਦੋਂ ਅਸੀਂ ਜਾਂਦੇ ਸਾਂ, ਨਾਲ ਹੀ 2 ਘਰ ਛੱਡ ਕੇ ਤੇ ਫੁੱਫੋ ਦਾ ਘਰ ਸੀ, ਉਹ ਸਾਰਾ ਦਿਨ ਦੌੜ ਕੇ ਉੱਧਰ ਤੇ ਇੱਧਰ, ਤੇ ਬੱਚੇ ਇਸ ਤਰ੍ਹਾਂ ਗਲੀਆਂ 'ਚ ਖੇਡਦੇ ਹੁੰਦੇ ਸਨ। ਤੇ ਫਿਰ ਫੁੱਫੋ ਦੇ ਘਰ ਜਦੋਂ ਜਾਣਾ, ਫੁੱਫੋ ਨੇ ਉਹਨਾਂ ਜ਼ਮਾਨਿਆਂ 'ਚ ਵੀ ਜਿਹੜੀਆਂ ਔਰਤਾਂ ਲੱਕੜਾਂ ਬਾਲਦੀਆਂ ਸਨ, ਵੱਡੀ ਸਾਰੀ ਇੱਕ ਲੱਕੜ ਹੁੰਦੀ ਸੀ, ਉਹ ਬਾਲ ਲਈ ਜਾਂਦੀ ਸੀ, ਔਰ ਫਿਰ ਨਾਲ ਨਾਲ ਛੋਟੀਆਂ ਛੋਟੀਆਂ ਆਲੇ ਦੁਆਲੇ ਲਾਈ ਜਾਂਦੀਆਂ ਸਨ। ਉਹ ਅੱਗ ਬਾਲਣਾ ਵੀ ਇੱਕ ਮਹਾਰਤ ਹੁੰਦੀ ਸੀ, ਹਰ ਕੋਈ ਨਹੀਂ ਉਹਨੂੰ ਬਾਲ ਸਕਦਾ ਸੀ। ਤੇ ਤੁਸੀਂ ਦੇਖੋ ਕਿ ਫਿਰ ਬਾਲਣ ਵਾਸਤੇ ਫਿਰ ਉਹ ਜਦੋਂ ਬਾਲਣ ਬਣਾਉਣਾ ਹੁੰਦਾ ਸੀ, ਤਾਂ ਉਹਦੇ ਵਾਸਤੇ ਫਿਰ ਔਰਤਾਂ ਜਿਹੜਾ ਗੋਬਰ ਹੁੰਦਾ ਵੇ ਉਹਨੂੰ ਫਿਰ ਕਰਨਾ ਵੇ, ਵਿੱਚ ਤੂੜੀ ਮਿਲਾਈ ਜਾਂਦੀ ਸੀ, ਗੋਬਰ ਤੇ ਵਿੱਚ ਤੂੜੀ, ਇਹ ਕਣਕ ਦੀ ਜਿਹੜੀ ਡੰਡੀਆਂ ਸਮਝੋ ਹੁੰਦੀਆਂ ਨੇ ਜਿਹੜੀਆਂ। ਤੇ ਉਹ ਹੁਣ ਸਾਰੇ ਕਿਸੇ ਨੂੰ ਤੂੜੀ ਦੀ ਸਮਝ ਨਹੀਂ ਹੋਏਗੀ, ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਉਹਨਾਂ ਨੂੰ ਕੀ ਪਤਾ ਤੂੜੀਆਂ ਦਾ, ਤੇ ਕੀ ਪਤਾ ਉਹਨਾਂ ਨੂੰ ਚੀਜ਼ਾਂ ਦਾ ਜਿਹੜੇ ਅਸੀਂ ਜ਼ਮਾਨੇ ਦੇਖੇ ਨੇ। ਬਹਰਹਾਲ ਉਹ ਤੂੜੀ ਜਿਹੜੀ ਹੈ ਉਹ ਫਿਰ ਮਿਕਸ ਕਰਕੇ ਉਹ ਫਿਰ ਹੱਥਾਂ ਦੇ ਨਾਲ ਇਸ ਤਰ੍ਹਾਂ ਕਰਕੇ ਪਾਥੀਆਂ ਬਣਾਈਆਂ ਜਾਂਦੀਆਂ ਸਨ। ਉਹ ਬੜਾ ਮੁਸ਼ੱਕਤ ਦਾ ਕੰਮ ਹੁੰਦਾ ਸੀ, ਔਰਤਾਂ ਨੇ ਫਿਰ ਉਹ ਵੀ ਕਰਨਾ ਹੁੰਦਾ ਸੀ। ਦੇਖੋ ਉਹ ਚੁੱਲ੍ਹਾ ਬਾਲਣ ਵਾਸਤੇ, ਉਹ ਕੀ ਕਹਿੰਦੇ ਨੇ ਰੋਟੀ ਪਕਾਉਣ ਵਾਸਤੇ ਔਰਤ ਕਿੰਨੇ ਯਤਨ ਕਰਦੀ ਸੀ ਆਪਣੇ ਬੱਚਿਆਂ ਵਾਸਤੇ। ਤੇ ਘਰਾਂ ਦੀ ਫਿਰ ਮੱਝਾਂ ਹੁੰਦੀਆਂ ਸਨ, ਉਹਨਾਂ ਦਾ ਸਾਰਾ ਉਹ ਜਿਹੜਾ ਗੋਬਰ ਹੈ ਸਮੇਟਣਾ, ਫਿਰ ਉਹਨੂੰ ਨਾਲ ਤੂੜੀ ਰਲਾਣੀ, ਫਿਰ ਉਹ ਕਰਕੇ ਪਾਥੀਆਂ ਨੂੰ ਜਾਂ ਤਾਂ ਫਿਰ ਜ਼ਮੀਨ 'ਤੇ ਹੀ ਲਾ ਦਿੱਤਾ ਜਾਂਦਾ ਸੀ, ਜਾਂ ਫਿਰ ਕੋਈ ਦੀਵਾਰ ਹੁੰਦੀ ਸੀ। ਅਗਰ ਜ਼ਮੀਨ ਵੱਡੀ ਜਗ੍ਹਾ ਨਹੀਂ ਹੁੰਦੀ ਸੀ ਤੇ ਦੀਵਾਰ 'ਤੇ ਪਾਥੀਆਂ ਲਾ ਦਿੱਤੀਆਂ ਜਾਂਦੀਆਂ ਸਨ। ਫਿਰ ਉਹ ਸੁੱਕ ਜਾਂਦੀਆਂ ਸਨ, 1 ਦਿਨ 2 ਦਿਨ ਧੁੱਪ ਲੱਗ ਕੇ ਫਿਰ ਉਹਨਾਂ ਨੂੰ ਲਾ ਕੇ ਇੱਕ ਟੋਕਰਾ ਹੁੰਦਾ ਸੀ, ਉਹਦੇ 'ਚ ਰੱਖ ਦਿੱਤਾ ਜਾਂਦਾ ਸੀ। ਔਰ ਉਸ ਤੋਂ ਬਾਅਦ ਫਿਰ ਨਵੀਆਂ ਪਾਥੀਆਂ ਬਣ ਜਾਂਦੀਆਂ ਸਨ। ਪਹਿਲੀਆਂ ਬਾਲ ਲਵੋ ਤੇ ਹੋਰ ਬਣਾ ਲਵੋ। ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੁੰਦਾ ਸੀ। ਇੰਨਾ ਆਸਾਨ ਨਹੀਂ ਸੀ ਖਾਣਾ ਬਣਾਉਣਾ ਕਿ ਤੁਸੀਂ ਦੇਖੋ ਕਿ ਖਾਣਾ ਕੋਈ ਐਸਾ ਬਟਨ ਦਬਾ ਕੇ ਨਹੀਂ ਹੁੰਦਾ ਸੀ। ਸਾਰੇ ਕੰਮ ਹੱਥਾਂ ਨਾਲ ਔਰਤਾਂ ਮਿਹਨਤਾਂ ਕਰਦੀਆਂ ਸਨ। ਤੇ ਕਿੰਨੀਆਂ ਅਜ਼ੀਮ ਔਰਤਾਂ ਸਨ ਨਾ ਉਹ, ਕਿ ਉਹਨਾਂ ਦਾ ਮੇਰਾ ਖਿਆਲ ਉਹਨਾਂ ਦੀ ਅਜ਼ਮਤ ਨੂੰ ਬਸ ਸਲਾਮ ਹੀ ਕੀਤਾ ਜਾ ਸਕਦਾ ਵੇ। ਬਾਕੀ ਅਸੀਂ ਉਹਨਾਂ ਦੀ ਤਾਰੀਫ ਸ਼ਾਇਦ ਅਸੀਂ ਨਾ ਕਰ ਸਕੀਏ, ਜਿਸ ਤਰ੍ਹਾਂ ਉਹਨਾਂ ਨੇ ਆਪਣੇ ਘਰ ਚਲਾਏ ਤੇ ਉਹਨਾਂ ਨੇ ਕੀਤਾ। ਫਿਰ ਲੱਕੜਾਂ ਦੇ ਧੂਏ ਪੈਂਦੇ ਹੁੰਦੇ ਸਨ ਅੱਖਾਂ ਵਿੱਚ, ਔਰ ਇਹ ਸਾਰੇ ਮਸਾਇਲ ਹੁੰਦੇ ਸਨ। ਜੇ ਬਾਰਿਸ਼ ਹੋ ਜਾਂਦੀ ਸੀ ਤੇ ਫਿਰ ਉਹ ਬਾਲਣ ਨੂੰ ਕੀ ਕਹਿੰਦੇ ਨੇ ਉਹਨੂੰ ਵੀ ਠਿਕਾਣੇ ਲਾਉਣਾ ਹੁੰਦਾ ਸੀ। ਜੇ ਬਾਰਿਸ਼ ਦਾ ਹੋਣਾ ਕਿ ਵੀ ਇਹ ਬਾਲਣ ਜਿਹੜਾ ਵੀ ਉਹਨੂੰ ਲੁਕੋ ਲਵੋ, ਛੁਪਾ ਲਵੋ, ਜਾਂ ਕਿਤੇ ਚੁੱਕ ਕੇ ਰੱਖ ਦੇਵੋ, ਗਿੱਲਾ ਹੋ ਗਿਆ
ਅੱਗ ਨਹੀਂ ਬਲਣੀ। ਤੇ ਫਿਰ ਉਹ ਅਗਰ ਬਾਲਣ ਗਿੱਲਾ ਹੋ ਜਾਂਦਾ ਸੀ, ਅੱਗ ਨਹੀਂ ਬਲਦੀ ਸੀ, ਧੂੰਆਂ ਹੀ ਧੂੰਆਂ ਹੁੰਦਾ ਸੀ ਤੇ ਅੱਗ ਨਹੀਂ ਬਲਦੀ ਸੀ। ਤੇ ਬਾਰਿਸ਼ ਤੋਂ ਫਿਰ ਉਹਨਾਂ ਚੀਜ਼ਾਂ ਨੂੰ ਵੀ ਬਚਾਉਣਾ ਹੁੰਦਾ ਸੀ। ਤੇ ਕਿੰਨੇ ਮੁਸ਼ਕਿਲ ਦੌਰ ਸਨ ਉਸ ਜ਼ਮਾਨੇ ਵਿੱਚ। ਅੱਜ ਦੇ ਜ਼ਮਾਨੇ ਬਹੁਤ ਬਦਲ ਗਏ ਨੇ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਦਸਤਰਸ ਵਿੱਚ ਐਸੀਆਂ ਹੈਗੀਆਂ ਨੇ ਕਿ ਤੁਸੀਂ ਉਹਨੂੰ ਸ਼ਾਇਦ ਅਸੀਂ ਉਹਨਾਂ ਚੀਜ਼ਾਂ ਨੂੰ ਉਸ ਤਰ੍ਹਾਂ ਨਹੀਂ ਕਰਨੇ ਆ ਕਿ ਹਾਂ ਬਈ ਵੈਲਿਊ ਨਹੀਂ ਕਰਨੇ ਆ। ਪਰ ਉਸ ਜ਼ਮਾਨੇ ਦੀ ਔਰਤ ਦਾ ਦੇਖੋ ਨਾ ਹਾਲ, ਤੇ ਪਤਾ ਚੱਲਦਾ ਵਾ ਕਿ ਬਈ ਅੱਜ ਦੀ ਔਰਤ ਬੜੇ ਅੱਛੇ ਮਾਹੌਲ ਵਿੱਚ ਰਹਿ ਰਹੀ ਹੈ, ਹਾਸੀਆਂ ਨੂੰ ਸਹੂਲਤਾਂ ਨੇ। ਤੇ ਖਾਣਾ ਇਸ ਤਰ੍ਹਾਂ ਪਕਣਾ ਲੱਕੜਾਂ ਦੀ ਅੱਗ ਤੇ ਵਿੱਚ ਵਿੱਚ ਫਿਰ ਇਸ ਤਰ੍ਹਾਂ ਹੋਣਾ ਕਿ ਜਦੋਂ ਐਸਾ ਸੀਜ਼ਨ ਆਣਾ ਨਾ, ਜਦੋਂ ਤੇ ਉਹ ਵਿੱਚ ਸ਼ਕਰਕੰਦੀ ਜਿਹੜੀ ਹੁੰਦੀ ਸੀ ਨਾ, ਅੱਗ ਵਿੱਚ ਵਾੜ ਦਿੱਤੀ ਜਾਂਦੀ ਸੀ ਕਿ ਭੁੱਜ ਜਾਵੇ ਤੇ ਫਿਰ ਅਸੀਂ ਖਾਈਏ। ਤੇ ਇਸ ਤਰ੍ਹਾਂ ਲੋਕ ਵਿੱਚ ਅੱਗ ਦੇ ਵਿੱਚ ਸ਼ਕਰਕੰਦੀ ਰੱਖਦੇ ਹੁੰਦੇ ਸਨ, ਗੰਢੀ ਵੀ ਕਹਿੰਦੇ ਸਨ, ਤੇ ਬਾਕੀ ਸ਼ਕਰਕੰਦੀ ਵੀ ਕਿਹਾ ਜਾਂਦਾ ਵੇ, ਹੋਰ ਵੀ ਸ਼ਾਇਦ ਉਹਦੇ ਕੋਈ ਨਾਂ ਹੋਣਗੇ। ਇਸ ਤਰ੍ਹਾਂ ਅੱਗ ਵਿੱਚ ਭੁੰਨ ਕੇ ਉਹ ਖਾਧੀ ਜਾਂਦੀ ਸੀ। ਤੇ ਹੋਰ ਸਾਰੇ ਮੈਂ ਛੋਟੇ ਛੋਟੇ ਕਿੰਨੇ ਕੰਮ ਤੁਹਾਨੂੰ ਦੱਸਾਂ ਕਿ ਲੱਕੜਾਂ ਤੋਂ ਇਲਾਵਾ ਵੀ ਦੁਪੱਟੇ ਔਰਤਾਂ ਘਰ ਰੰਗਦੀਆਂ ਸਨ ਕਿ ਚੁੰਨੀ ਮੇਰੀ ਰੰਗ ਦੇ ਲਲਾਰੀਆ ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ। ਉਹ ਅੱਜ ਕੱਲ੍ਹ ਗਾਣਾ ਵੀ ਬੜਾ ਮਸ਼ਹੂਰ ਹੋਇਆ ਕਿ ਚੁੰਨੀ ਮੇਰੀ ਰੰਗ ਦੇ ਲਲਾਰੀਆ ਵੇ। ਤੇ ਚੁੰਨੀ ਜਿਹੜੀ ਹੈ ਉਹ ਔਰਤਾਂ ਘਰ ਰੰਗਦੀਆਂ ਹੁੰਦੀਆਂ ਸਨ। ਕੋਈ ਬਾਜ਼ਾਰ ਜਾਣ ਦਾ ਤਸੱਵੁਰ ਨਹੀਂ ਹੁੰਦਾ ਸੀ। ਮੈਂ ਇਹਦਾ ਕਰਦੇ ਕਰਦੇ ਮੈਂ ਕਿਹਾ ਚਲੋ ਤੁਹਾਨੂੰ ਇਹ ਵੀ ਨਾਲ ਦੱਸ ਦੇਵਾਂ ਕਿ ਗੱਲਾਂ ਤਾਂ ਇੰਨੀਆਂ ਨੇ, ਹਰ ਗੱਲ ਵਿੱਚ ਤੁਹਾਨੂੰ ਪੁਰਾਣਾ ਜ਼ਮਾਨਾ ਯਾਦ ਆਉਂਦਾ। ਤੇ ਉਹ ਫਿਰ ਔਰਤਾਂ ਘਰ ਵਿੱਚ ਰੰਗ ਦੀਆਂ ਹੁੰਦੀਆਂ ਸਨ। ਦੁਪੱਟੇ ਸੋਹਣੇ ਸੋਹਣੇ ਕਲਫ ਕੱਪੜਿਆਂ ਨੂੰ ਘਰ ਹੀ ਦਿੱਤਾ ਜਾਂਦਾ ਸੀ, ਦੁਪੱਟੇ ਰੰਗੇ ਜਾਂਦੇ ਸਨ। ਤੇ ਉਹ ਫਿਰ ਇਸ ਤਰ੍ਹਾਂ ਹੁੰਦਾ ਸੀ, ਕੜਾਈ ਚੜਾ ਕੇ ਦੁਕਾਨ ਤੋਂ ਜਾ ਕੇ ਰੰਗ ਲਿਆਇਆ ਜਾਂਦਾ ਸੀ। ਜਿਹੜਾ ਵੀ ਤੁਸੀਂ ਰੰਗ ਲੈਣਾ ਵੀ ਉਹ ਜਾ ਕੇ ਲਲਾਰੀ ਕੋਲੋਂ ਲਿਆਇਆ ਜਾਂਦਾ ਸੀ। ਤੇ ਉਹ ਫਿਰ ਲਲਾਰੀ ਦੇ ਦਿੰਦਾ ਸੀ ਤੁਹਾਨੂੰ ਅਖਬਾਰ ਦੀ ਪੁੜੀ ਵਿੱਚ ਲਪੇਟ ਕੇ ਨਾ, ਉੱਤੇ ਧਾਗਾ ਵਲੇਟ ਕੇ ਤੁਹਾਨੂੰ ਇੱਕ ਪੁੜੀ ਜੀ ਫੜਾ ਦਿੱਤੀ ਜਾਂਦੀ ਸੀ। ਫਿਰ ਉਹ ਇੱਕ ਕੜਾਇਆ ਚੜ੍ਹਦਾ ਸੀ। ਕੜਾਏ ਦੇ ਵਿੱਚ ਫਿਰ ਜਿਹੜਾ ਵੀ ਰੰਗ ਤੁਸੀਂ ਕਰਨਾ ਹੁੰਦਾ ਸੀ ਉਹ ਫਿਰ ਔਰਤਾਂ ਪਾਉਂਦੀਆਂ ਸਨ। ਗਰਮ ਪਾਣੀ ਵਿੱਚ ਨਮਕ ਪਾਇਆ ਜਾਂਦਾ ਸੀ, ਲੂਣ ਪਾ ਕੇ, ਤੇ ਉਹ ਫਿਰ ਰੰਗ ਪਾਉਣਾ। ਫਿਰ ਪਹਿਲਾਂ ਉਹਨੂੰ ਕਿਨਾਰਾ ਲੈ ਕੇ ਥੋੜ੍ਹਾ ਥੋੜ੍ਹਾ ਰੰਗ ਪਾਉਂਦੇ ਜਾਣਾ, ਚੈੱਕ ਕਰਦੇ ਜਾਣਾ ਕਿ ਵੀ ਮਤਲੂਬਾ ਜਿਹੜੀ ਮਤਲੂਬਾ ਕਲਰ ਸਾਨੂੰ ਮੈਚ ਹੋ ਜਾਵੇ, ਪਹਿਲੇ ਜ਼ਿਆਦਾ ਨਾ ਪੈ ਜਾਵੇ ਸਾਡੇ ਕੋਲੋਂ ਕਲਰ। ਮੈਂ ਇਸ ਤਰ੍ਹਾਂ ਕਰਦੇ ਕਰਦੇ ਜਦੋਂ ਬਿਲਕੁਲ ਮੈਚਿੰਗ ਕਰੀਬ ਆ ਜਾਣੀ, ਇੰਨੀ ਔਰਤਾਂ ਮਹਾਰਤ ਨਾਲ ਕੰਮ ਕਰਦੀਆਂ ਸਨ, ਫਿਰ ਬਿਲਕੁਲ ਮੈਚਿੰਗ ਜਦੋਂ ਕੋਲ ਆ ਜਾਣੀ ਤੇ ਚਲੋ ਵੀ ਫਿਰ ਠੀਕ ਹੈ ਜੀ। ਫਿਰ ਦੁਪੱਟਾ ਕਰ ਲਿਆ ਜਾਂਦਾ ਸੀ। ਆਸ ਪੜੋਸ ਚੋਂ ਵੀ ਕਿਸੇ ਕੋਲ ਪੁੱਛ ਲਿਆ ਜਾਂਦਾ ਸੀ, ਬਈ ਰੰਗ ਕਰਨ ਲੱਗੇ ਆ, ਤੁਹਾਡਾ ਕੋਈ ਰੰਗ ਵਾਲਾ ਹੈਗਾ ਕੱਪੜਾ ਰੰਗਣਾ ਵੀ ਕਿਸੇ ਨੇ, ਤੇ ਆ ਜਾਓ ਜੀ, ਦਾਵਤ ਦੇ ਦਿੱਤੀ ਜਾਂਦੀ ਸੀ। ਤੇ ਇਸ ਤਰ੍ਹਾਂ ਆਸ ਪੜੋਸ ਦੇ ਵੀ ਦੁਪੱਟੇ ਰੰਗ ਦਿੱਤੇ ਜਾਂਦੇ ਸਨ। ਦੁਪੱਟਿਆਂ ਨੂੰ ਚੋਣਾਂ ਦੇਣੀਆਂ। ਦੁਪੱਟਾ ਜਿਹੜਾ ਚੁਣਿਆ ਹੋਇਆ ਦੁਪੱਟਾ, ਉਹ ਬੱਚੀਆਂ ਨੂੰ ਸ਼ੌਕ ਹੁੰਦਾ ਸੀ ਕਿ ਚੁਣਿਆ ਹੋਇਆ ਦੁਪੱਟਾ ਲਈਏ। ਉਹ ਵੱਟ ਜਿਹੜੇ ਪੈ ਜਾਂਦੇ, ਉਹ ਫਿਰ ਚੌਲਾਂ ਦੀ ਪਿੱਛ ਜਿਹੜੀ ਹੁੰਦੀ ਸੀ, ਚੌਲ ਜਦੋਂ ਉਬਾਲੇ ਜਾਂਦੇ ਸਨ ਤੇ ਚੌਲਾਂ ਦੀ ਪਿੱਛ ਜਿਹੜੀ ਹੁੰਦੀ ਸੀ ਨਾ, ਉਹਨੂੰ ਬਾਲਟੀ 'ਚ ਪਾ ਦਿੱਤਾ ਜਾਂਦਾ ਸੀ, ਰੋੜਿਆ ਨਹੀਂ ਜਾਂਦਾ ਸੀ। ਚੌਲ ਉਬਾਲਣੇ, ਉਹ ਪਾਣੀ ਨਹੀਂ ਗਿਆ, ਉਹਦੇ ਵਿੱਚ ਫਿਰ ਦੁਪੱਟਾ ਭਿਓ ਕੇ ਜਿਹੜੇ ਮਲਮਲ ਦੇ ਦੁਪੱਟੇ ਬੱਚੀਆਂ ਨੂੰ ਸ਼ੌਕ ਹੁੰਦਾ ਸੀ ਕਲਫ ਲਾਉਣ ਦਾ ਜਾਂ ਫਿਰ ਚੋਣ ਪਾਉਣ ਦਾ। ਉਹ ਕਲਫ ਜੇ ਸਿੱਧੀ ਲਾਉਣੀ ਹੈ ਤਾਂ ਉਹਦੇ ਵਿੱਚ ਕਰਕੇ ਐਸਾ ਗਿੱਲਾ ਨਿਚੋੜ ਕੇ ਪਾ ਦੇਵੋ ਤਾਂ ਉਹ ਕਲਫ ਲੱਗ ਜਾਂਦੀ ਸੀ। ਨਹੀਂ ਤੇ ਫਿਰ ਅਗਰ ਚੋਣ ਲੈਣੀ ਹੈ ਤਾਂ ਫਿਰ ਉਹਦੇ ਵਿੱਚ ਭਿਉਂ ਕੇ ਫਿਰ ਦੋ ਕੁੜੀਆਂ ਆਪਸ 'ਚ ਸਿੱਧਾ ਇੱਕ ਉੱਧਰੋਂ ਦੁਪੱਟਾ ਫੜਦੀ ਸੀ, ਕਿੱਧਰੋਂ ਫਿਰ ਦੁਪੱਟੇ ਨੂੰ ਐਸਾ ਵੱਲ ਦੇਣੇ। ਉਹ ਫਿਰ ਬਿਲਕੁਲ ਇੱਕ ਸੱਪ ਦੀ ਸ਼ਕਲ ਦੀ ਹੋ ਜਾਂਦਾ ਸੀ, ਐਸਾ ਇਕੱਠਾ ਹੋ ਜਾਂਦਾ ਸੀ। ਉਹਨੂੰ ਫਿਰ ਤਾਰ ਦੇ ਨਾਲ ਟੰਗ ਦਿੱਤਾ ਜਾਂਦਾ ਸੀ। ਉਹ ਫਿਰ ਤਾਰ 2 ਦਿਨ 'ਚ ਸੁੱਕਦਾ ਸੀ, ਫਿਰ ਖੋਲ੍ਹਣਾ, ਐਡੇ ਸੋਹਣੇ ਦੁਪੱਟੇ ਤੇ ਉਹ ਪਏ ਹੋਣੇ ਇਸ ਤਰ੍ਹਾਂ ਅਸੀਂ ਜਦੋਂ ਸਾਨੂੰ ਸ਼ੌਕ ਹੁੰਦਾ ਸੀ ਕਦੀ ਇਸ਼ਤਿਹਾਰ ਦੇਖਣੇ ਸੀ ਨਾ, ਕੋਈ ਫਿਲਮ ਦੇਖਣ ਜਾਣਾ, ਕਦੀ ਫਿਲਮ ਦੇਖਦੇ ਹੁੰਦੇ ਸੀ। ਉਹ 'ਚ ਕੋਈ ਹੀਰੋਇਨ ਨੇ ਐਸਾ ਸਵਾਲ ਕਰਕੇ ਲਟਾਂ ਬਣਾਈਆਂ ਹੁੰਦੀਆਂ ਸਨ, ਉਹ ਇੰਨੀਆਂ ਸੋਹਣੀਆਂ ਲੱਗਣੀਆਂ। ਸਾਡੇ ਤੇ ਬਣਦੀਆਂ ਹੀ ਨਹੀਂ ਸੀ, ਸਾਡੇ ਕੋਲ ਕੋਈ ਸ਼ੈ ਹੁੰਦੀ ਨਹੀਂ ਸੀ। ਤੇ ਅਸੀਂ ਉਹਦਾ ਤਰੀਕਾ ਇਹ ਕੱਢਿਆ ਹੋਇਆ ਸੀ ਕਿ ਅਸੀਂ ਵਾਲ ਗਿੱਲੇ ਕਰਨੇ, ਇੱਥੋਂ ਵਾਲ ਗਿੱਲੇ ਕਰਕੇ ਫਿਰ ਉਹਨੂੰ ਐਸਾ ਉਂਗਲ ਤੇ ਵਲੇਟਣਾ, ਇੱਥੇ ਇੱਕ ਸੂਈ ਲਾ ਲੈਣੀ ਉਹਨੂੰ। ਉਹ 2-3 ਘੰਟੇ ਐਸਾ ਸੂਈਆਂ ਲਾ ਕੇ ਅਸੀਂ ਐਸਾ ਕਰਦੇ ਰਹਿੰਦੇ ਸਨ ਦੋ ਪਾਸੇ। ਉਹ ਫਿਰ ਉਹ ਬਸ ਖੋਲ੍ਹ ਦੇਣੀ, ਸੂਈ ਕੱਢ ਦੇਣੀ, ਬਾਲ ਪਿੰਜ ਨੂੰ ਕਹਿੰਦੇ ਨੇ। ਉਹ ਲਓ ਬਈ, ਉਹ 2-4 ਕੁੰਡਲ ਪੈ ਜਾਂਦੇ ਸਨ। ਫਿਰ ਅਸੀਂ ਸ਼ੀਸ਼ੇ ਦੇ ਸਾਹਮਣੇ ਜਾ ਕੇ ਐਸਾ ਕਰਕੇ ਦੇਖਣਾ, ਓਏ ਹੋਏ ਕੁੰਡਲ ਪੈ ਗਏ ਨੇ। ਤੇ ਅੱਜ ਦੇਖੋ ਤੁਸੀਂ ਕਿ ਕੁੰਡਲ ਵੀ ਪਾ ਲਓ, ਵਾਲ ਸਟ੍ਰੇਟ ਕਰ ਲਓ, ਵਾਲ ਕੁੰਡਲ ਪਾ ਲਓ, ਕਿੰਨੀ ਸਹੂਲਤਾਂ ਨੇ।
ਕੁੰਡਲਾਂ ਦੇ ਵਾਲ ਵਾਲਿਆ ਤੇਰੇ ਨਾਲ ਪਿਆਰ ਪਾ ਲਿਆ। ਤੇ ਉਹ ਹਿਸਾਬ ਹੋ ਜਾਂਦਾ ਸੀ, ਕੁੰਡਲਾਂ ਦੇ ਵਾਲ ਜੋ ਬਣਾਉਂਦੇ ਹੁੰਦੇ ਸਾਂ। ਤੇ ਉਹ ਬਚਪਨ ਦਾ ਜ਼ਮਾਨਾ ਯਾਦ ਆ ਜਾਂਦਾ ਹੈ, ਜਦੋਂ ਸੂਈਆਂ ਸਿਰ 'ਤੇ ਲਾਉਂਦੇ ਹੁੰਦੇ ਸਾਂ। ਸੂਈ ਜ਼ਰੂਰ ਲੱਗਦੀ ਹੁੰਦੀ ਸੀ ਉਹਨੂੰ। ਅੱਜ ਕੱਲ੍ਹ ਸਾਰੇ ਬਾਲਪਿਨੀ ਕਹਿੰਦੇ ਨੇ, ਲੇਕਿਨ ਉਸ ਜ਼ਮਾਨੇ 'ਚ ਕਹਿੰਦੇ ਸੂਈ। ਐਸਾ ਕਰਕੇ ਸੂਈ ਨੂੰ ਐਸਾ ਕਰਕੇ ਲਾਣਾ ਔਰਤਾਂ ਨੇ, ਕਿਸੇ ਨੇ ਕਿਸੇ ਡਿਜ਼ਾਈਨ ਨਾਲ ਲਾਣਾ, ਪਰ ਸੂਈ ਲੱਗਣੀ ਲਾਜ਼ਮੀ ਹੈ ਵੀ। ਪੱਤਾ ਸੂਈਆਂ ਦਾ ਜ਼ਰੂਰ ਆਉਂਦਾ ਹੁੰਦਾ ਸੀ, ਹਰ ਘਰ ਵਿੱਚ ਸੂਈ ਦਸਤਿਆਬ ਹੁੰਦੀ ਸੀ ਵੀ ਸੂਈ ਲਾ ਲਓ। ਮੇਰੀ ਖਾਲਾ ਅੱਲਾ ਜਦ ਤਸੀਬ ਕਰੇ ਉੱਥੇ 2-2 ਸੂਈਆਂ ਠੋਕਦੇ ਹੁੰਦੇ ਸਨ। ਦੇਖੋ ਬਈ, ਹੁਣ ਸਾਨੂੰ ਜ਼ਰਾ ਜੀ ਥੋੜ੍ਹੀ ਦੇਰ ਲਾਣੀ ਪੈ ਜਾਏ ਸਾਨੂੰ ਮੁਸ਼ਕਿਲ, ਪਰ ਅੱਜ ਕੱਲ੍ਹ ਵੀ ਜਦ ਦੁਲਹਨਾਂ ਸਜਦੀਆਂ ਨੇ ਤੇ ਉਹ ਢੇਰ ਸੂਈਆਂ ਦਾ ਉਹਨਾਂ ਦੇ ਜੂੜਿਆਂ ਵਿੱਚੋਂ ਨਿਕਲ ਆਉਂਦਾ ਦੂਸਰੇ ਦਿਨ। ਬਹਿਰਹਾਲ ਹੈ ਕਿ ਉਹ ਜ਼ਮਾਨਾ ਨਾਯਾਬ ਹੋ ਗਿਆ, ਜਦੋਂ ਨਾ ਮੇਕਅਪ ਦੇ ਨਾਂ 'ਤੇ ਕੋਈ ਚੀਜ਼ਾਂ ਹੁੰਦੀਆਂ ਸਨ। ਘਰ ਦਾ ਵੀ ਬੜੀ ਮੁਸ਼ਕਿਲ, ਔਰਤ ਵਾਸਤੇ ਮੁਸ਼ਕਿਲ ਹੁੰਦੀ ਸੀ ਕਿ ਬਈ ਉਹ ਕਿਸ ਤਰ੍ਹਾਂ ਹਾਂਡੀਆਂ ਪਕਾਉਂਦੀ ਸੀ, ਤੇ ਕਿਸ ਤਰ੍ਹਾਂ ਭਾਂਡੇ ਮਾਂਜਦੀ ਸੀ, ਤੇ ਕਿਸ ਤਰ੍ਹਾਂ ਅੱਗਾਂ ਬਾਲਦੀ ਸੀ, ਤੇ ਕਿਸ ਤਰ੍ਹਾਂ ਤੰਦੂਰ ਤਾਂਦੀ ਸੀ, ਤੇ ਕਿਸ ਤਰ੍ਹਾਂ ਕੀ ਕਹਿੰਦੇ ਨੇ ਬਾਲਣ ਇਕੱਠਾ ਕਰਦੀ ਸੀ। ਬੜੇ ਮੁਸ਼ਕਿਲ ਦੌਰ ਸਾਨੂੰ। ਤੇ ਘਰ ਕੱਪੜੇ ਰੰਗਣੇ, ਤੇ ਘਰ ਹੀ ਹਰ ਕੰਮ ਔਰਤ ਘਰ ਕਰਦੀ ਸੀ। ਉਹੀ ਮੈਂ ਕਿ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਜਾਵਾਂਗੇ, ਜੋ ਜੋ ਗੱਲ ਮੈਨੂੰ ਯਾਦ ਆਉਂਦੀ ਜਾਏਗੀ ਮੈਂ ਸੁਣਾਉਂਦੀ ਜਾਵਾਂਗੀ। ਲੇਕਿਨ ਗੱਲ ਹੋਈ, ਗੱਲ ਫਿਰ ਉੱਥੇ ਹੀ ਆ ਕੇ ਰੁਕਣੀ ਕਿ ਔਰਤ ਜਿਹੜੀ ਉਸ ਜ਼ਮਾਨੇ ਦੀ ਬਈ ਅਜ਼ਮਤ ਨੂੰ ਸਲਾਮ ਹੈ ਉਹਨਾਂ ਔਰਤਾਂ ਨੇ ਜਿਹਨਾਂ ਇੰਨੀਆਂ ਮਿਹਨਤਾਂ ਕਰਕੇ ਆਪਣੇ ਬੱਚੇ ਪਾਲ ਦਿੱਤੇ, ਉਹ ਜ਼ਮਾਨੇ ਗੁਜ਼ਾਰ ਦਿੱਤੇ। ਬਹੁਤ ਮੁਸ਼ਕਿਲ ਦੌਰ ਸਾਨੂੰ। ਸਾਡੀ ਦਾਦੀ ਦੀ ਇੱਕ ਚੱਕੀ ਹੁੰਦੀ ਸੀ, ਅਸੀਂ ਜਦੋਂ ਸਿਆਲਕੋਟ ਜਾਂਦੇ ਸਾਂ ਤੇ ਅਸੀਂ ਆਪਣੀ ਦਾਦੀ ਦੀ ਚੱਕੀ ਇੱਕ ਕੋਨੇ 'ਚ ਪਈ ਹੁੰਦੀ ਸੀ, ਤੇ ਅਸੀਂ ਫਿਰ ਹੈਰਾਨ ਹੋ ਕੇ ਦੇਖਣਾ ਕਿ ਇਹ ਕੀ, ਉਹਨੂੰ ਹਿਲਾਉਣਾ ਵੀ ਇਸ ਤਰ੍ਹਾਂ ਕਰਕੇ ਸੀ। ਮਤਲਬ ਬੱਚੇ ਹੁੰਦੇ ਸਾਂ, ਸ਼ੌਕ ਹੁੰਦਾ ਸੀ ਸਾਨੂੰ। ਤੇ ਦਾਦੀ ਸਾਡੀ ਨੇ ਦੱਸਣਾ ਕਿ ਬੇਟਾ ਇਹਦੇ 'ਤੇ ਮੈਂ ਆਟਾ ਪੀਸਣੀ ਹੁੰਦੀ ਸਾਂ, ਪੂਰੇ ਟੱਬਰ ਦਾ ਆਟਾ। ਤੇ ਔਰਤਾਂ ਫਿਰ ਘਰ 'ਚ ਹੀ ਪਹਿਲੇ ਆਟਾ ਸਵੇਰੇ ਉੱਠ ਕੇ ਆਟਾ ਪੀਂਦੀਆਂ ਸਨ, ਫਿਰ ਆਟਾ ਗੁੱਝਦਾ ਸੀ, ਤੇ ਫਿਰ ਰੋਟੀ ਪੱਕਦੀ ਸੀ। ਅਸੀਂ ਖੈਰ ਉਹ ਦੌਰ ਨਹੀਂ ਦੇਖੇ, ਲੇਕਿਨ ਸਾਡੀ ਦਾਦੀ ਸਾਨੂੰ ਕਿੱਸਾ ਸੁਣਾਉਂਦੇ ਸਨ। ਤੇ ਮਕਸਦ ਹੈ ਵੇ ਕਿ ਦੇਖੋ, ਮੇਰੀ ਦਾਦੀ ਨੇ ਮੈਨੂੰ ਦੱਸਿਆ ਤੇ ਮੈਂ ਅੱਜ ਤੁਹਾਨੂੰ ਦੱਸ ਰਹੀ ਹਾਂ। ਇਸ ਤਰ੍ਹਾਂ ਅਸੀਂ ਅੱਜ ਮੁੰਤਕਿਲ ਕਰ ਰਹੇ ਹਾਂ ਨਾ ਕੋਈ ਗੱਲ, ਤੇ ਕੱਲ ਤੁਸੀਂ ਵੀ ਕਿਸੇ ਨੂੰ ਉਹ ਕਿੱਸਾ ਸੁਣਾਓਗੇ ਕਿ ਵੀ ਇਸ ਤਰ੍ਹਾਂ ਦਾ ਕੋਈ ਜ਼ਮਾਨਾ ਹੁੰਦਾ ਸੀ। ਤੇ ਇਸ ਤਰ੍ਹਾਂ ਫਿਰ ਉਹ ਦਾਦੀ ਦੀ ਅਸੀਂ ਜਿਹੜੀ ਚੱਕੀ ਹੁੰਦੀ ਸੀ, ਅਸੀਂ ਐਵੇਂ ਹੀ ਫੇਰੀ ਜਾਣਾ, ਜ਼ੋਰ ਲਾ ਲਾ ਕੇ ਕਮਲੇ ਹੋ ਜਾਣਾ। ਉਹ ਦਾਦੀ ਨੇ ਕਹਿਣਾ ਛੱਡ ਦਿਓ, ਤੁਸੀਂ ਇਹਦਾ ਤੋੜ ਦੋਗੇ, ਤੁਸੀਂ ਇਹਦਾ ਹੈਂਡਲ ਛੱਡ ਦਿਓ। ਪਰ ਸਾਨੂੰ ਬੜਾ ਇੱਕ ਸ਼ੌਕ ਹੁੰਦਾ ਸੀ ਕਿ ਅਸੀਂ ਜਾਣਾ, ਸਾਡੇ ਵਾਸਤੇ ਬੜੀ ਇੱਕ ਅਜੂਬਾ ਚੀਜ਼ ਹੁੰਦੀ ਸੀ, ਤੇ ਉਹ ਫਿਰ ਅਸੀਂ ਦੇਖਦੇ ਹੁੰਦੇ ਸਾਂ। ਤੇ ਇਸ ਤਰ੍ਹਾਂ ਫਿਰ ਜਦੋਂ ਮੇਰੀ ਸ਼ਾਦੀ ਹੋਈ ਤੇ ਮੈਂ ਫਿਰ ਵਾਪਸ ਆਈ, ਆਪਣੇ ਸਸੁਰਾਲ ਗਈ। ਉੱਥੇ ਅੰਮਾ ਜੀ ਦੀ ਵੀ ਇੱਕ ਚੱਕੀ ਹੁੰਦੀ ਸੀ, ਉਹਨਾਂ ਨੇ ਵੀ ਕੋਨੇ 'ਚ ਰੱਖੀ ਹੁੰਦੀ ਸੀ, ਕਿਉਂਕਿ ਫਿਰ ਆਟਾ ਪੀਸਣ ਵਾਲੀਆਂ ਫਿਰ ਮਸ਼ੀਨਾਂ ਆ ਗਈਆਂ ਸਨ। ਲੋਕ ਆਟਾ ਘਰਾਂ 'ਚ ਰੱਖਦੇ ਸਨ, ਭੜੋਲਿਆਂ ਵਿੱਚ ਆਟੇ ਹੋਣੇ, ਤੇ ਉਹ ਫਿਰ ਭੜੋਲੇ 'ਚੋਂ ਕੱਢਣਾ ਆਟਾ, ਕਣਕ ਕੱਢਣੀ, ਉਹਨੂੰ ਫਿਰ ਚੰਗੀ ਤਰ੍ਹਾਂ ਛੱਟਣੀ, ਛੱਟ ਕੇ ਸਾਫ਼ ਕਰਨੀ। ਬਾਜ਼ ਲੋਕ ਤਾਂ ਬਹੁਤ ਜ਼ਿਆਦਾ ਮਿਹਨਤ ਕਰਦੇ ਸਨ ਕਿ ਉਹ ਕਣਕ ਨੂੰ ਧੋਤਾ ਵੀ ਜਾਂਦਾ ਸੀ। ਧੋ ਕੇ ਫਿਰ ਮੰਜੀ 'ਤੇ ਇਸ ਤਰ੍ਹਾਂ ਖਿਲਾਰ ਦੇਣੀ, ਸਾਫ਼ ਕਰਕੇ ਕਣਕ। ਫਿਰ ਉਹ ਹੱਥ ਆਉਂਦੇ ਜਾਂਦੇ ਹੱਥ ਫੇਰਦੇ ਰਹਿਣਾ, ਸੁੱਕ ਜਾਣੀ, ਫਿਰ ਉਹਨੂੰ ਪਿਸਵਾਉਣਾ। ਸਾਫ਼ ਸੁਥਰਾ ਘਰ ਦਾ ਆਟਾ। ਲੇਕਿਨ ਚਲੋ, ਚੱਕੀਆਂ ਤੋਂ ਜਾਨ ਛੁੱਟ ਗਈ ਸੀ ਉਸ ਜ਼ਮਾਨੇ 'ਚ ਔਰਤਾਂ ਨੂੰ, ਤੇ ਆਟਾ ਪਿਸ ਕੇ ਆ ਜਾਂਦਾ ਸੀ। ਪਰ ਆਟੇ ਵੱਡੇ ਵੱਡੇ ਟੱਬਰਾਂ ਦੇ ਆਟੇ ਗੁੰਨਣੇ, ਕਨਾਲੀਆਂ ਵਿੱਚ ਕਨਾਲੀ ਹੁੰਦੀ ਸੀ ਆਟਾ ਗੁੰਨਣ ਵਾਸਤੇ, ਖਾਸ ਇੱਕ ਹੁੰਦੀ ਸੀ ਪਰਾਤ ਕਹਿ ਲਓ। ਇੱਕ ਹੁਣ ਦੂਸਰੇ ਧਾਤ ਦਾ ਜਿਹੜਾ ਹੋਏਗਾ ਉਹਨੂੰ ਅਸੀਂ ਪਰਾਤ ਕਹਿੰਦੇ ਹਾਂ, ਪਰ ਉਹ ਕਨਾਲੀ ਹੁੰਦੀ ਸੀ ਮਿੱਟੀ ਦੀ। ਮਿੱਟੀ ਦੀ ਕਨਾਲੀ 'ਚ ਜਿਹੜਾ ਆਟਾ ਗੁੱਝਦਾ ਸੀ, ਓਏ ਹੋਏ ਹੋਏ, ਬਸ ਮੱਖਣ ਦੀ ਤਰ੍ਹਾਂ। ਤੇ ਵੱਡੇ ਸਾਡੇ ਅੰਮੀ ਵੀ ਸਾਨੂੰ ਸਿਖਾਉਂਦੇ ਹੁੰਦੇ ਸੀ। ਅੰਮੀ ਨੇ ਕਹਿਣਾ, ਚੰਗੀ ਮੁੱਕੀ ਮਾਰੋ, ਜਿੰਨੀ ਚੰਗੀ ਮੁੱਕੀ ਮਾਰੋਗੇ ਆਟਾ ਉਨਾ ਚੰਗਾ ਗੁੱਝਿਆ ਜਾਏਗਾ, ਉਨਾ ਹੀ ਰੋਟੀ ਨਰਮ ਬਣਦੀ, ਉਨੀ ਰੋਟੀ ਚੰਗੀ ਬਣਦੀ। ਮੁੱਕੀ ਚੰਗੀ ਮਾਰੋ, ਮੁੱਕੀ ਮਾਰੋ, ਮੁੱਕੀ ਮਾਰੋ। ਸਾਡੀ ਅੰਮੀ ਨੇ ਸਾਨੂੰ ਮੁੱਕੀਆਂ ਮਾਰਨੀਆਂ ਸਿਖਾਈਆਂ ਕਿ ਵੀ ਜ਼ੋਰ ਜ਼ੋਰ ਦੀ ਆਟੇ ਨੂੰ ਮੁੱਕੀ ਮਾਰੋ। ਆਟਾ ਗੁੰਨਣ ਦਾ ਖਾਸ ਤਰੀਕਾ ਹੁੰਦਾ ਸੀ, ਇਸ ਤਰ੍ਹਾਂ ਨਹੀਂ ਕਿ ਕਨਾਲੀਆਂ ਜਿਵੇਂ ਅਸੀਂ ਅੱਜ ਕੱਲ੍ਹ ਤੇ ਬਸ ਪਾਉਂਦੇ ਹਾਂ, ਉੱਤੋਂ ਪਾਣੀ ਰੋੜ ਦਿੱਤਾ, ਇਸ ਤਰ੍ਹਾਂ ਨਹੀਂ। ਆਟੇ ਨੂੰ ਕਨਾਲੀ ਵਿੱਚ ਪਾਇਆ ਜਾਂਦਾ ਸੀ, ਫਿਰ ਉਹਨੂੰ ਸਾਰੇ ਸਾਈਡਾਂ 'ਤੇ ਕਰਕੇ ਸੈਂਟਰ 'ਚ ਇੱਕ ਜਗ੍ਹਾ ਬਣਾਈ ਜਾਂਦੀ ਸੀ, ਅਸਾਂ ਗੋਲ ਜਿਹਾ, ਉੱਥੇ ਪਾਣੀ ਪਾਇਆ ਜਾਂਦਾ ਸੀ। ਪਾਣੀ ਪਾ ਕੇ ਫਿਰ ਹੌਲੀ ਹੌਲੀ ਆਟੇ ਨੂੰ ਹਿਲਾਉਣਾ, ਫਿਰ ਉਸ ਆਟੇ ਨੂੰ ਮਿਕਸ ਕਰਦੇ ਜਾਣਾ। ਤੇ ਫਿਰ ਇਸ ਤਰ੍ਹਾਂ ਫਿਰ ਦੇਖਣਾ ਜਿੱਥੇ ਹੋਰ ਜ਼ਰੂਰਤ ਹੈ ਹੋਰ ਪਾ ਲੈਣਾ। ਲੇਕਿਨ ਪਹਿਲੇ ਸੈਂਟਰ 'ਚ ਇੱਕ ਜਗ੍ਹਾ ਬਣਾਈ ਜਾਂਦੀ ਸੀ, ਪਾਣੀ ਉੱਥੇ ਪਾ ਕੇ ਫਿਰ ਹੌਲੀ ਹੌਲੀ ਆਟਾ ਮਿਕਸ ਕੀਤਾ ਜਾਂਦਾ ਸੀ। ਤੇ ਮਾਵਾਂ ਬੜਾ ਡਾਂਟਦੀਆਂ ਸਨ ਕਿ ਆਟਾ ਚੰਗਾ ਗੁੰਨੋ, ਰੋਟੀ ਚੰਗੀ ਪੱਕੇਗੀ। ਔਰ ਵਾਕਈ ਜਿੰਨੀ ਮੁੱਕੀ ਦੇ ਕੇ ਤੁਸੀਂ ਆਟੇ ਨੂੰ ਗੁੰਨਦੇ ਹੋ, ਉਹ ਕਰਦੇ ਹੋ, ਰੋਟੀ ਬੜੀ ਨਰਮ ਔਰ ਬੜੀ ਅੱਛੀ ਬਣਦੀ ਹੈ। ਤੇ ਇਸ ਤਰ੍ਹਾਂ ਉਹ ਸਾਰੇ ਜ਼ਮਾਨੇ, ਉਹ ਕਿਹੜੀ ਕਿਹੜੀ ਗੱਲ ਅਸੀਂ ਯਾਦ ਕਰੀਏ। ਦੁਪੱਟੇ ਵੀ ਰੰਗਣੇ, ਤੇ ਉਸ ਜ਼ਮਾਨੇ 'ਚ ਕਢਾਈਆਂ ਵੀ ਕਾਰ, ਤੇ ਆਟੇ ਵੀ ਕਨਾਲੀਆਂ 'ਚ ਗੁੰਨਣੇ, ਤੇ ਲੱਕੜਾਂ ਦੀ ਅੱਗ ਬਲਣੀ,
ਤੇ ਉਹਦੇ ਵਿੱਚ ਛੱਲੀਆਂ ਵੀ ਭੁੰਨ ਲੈਂਦੇ ਹੁੰਦੇ ਸਾਂ। ਛੱਲੀ ਦਾ ਜਦੋਂ ਦੌਰ ਆਉਂਦਾ ਸੀ ਨਾ ਤੇ ਕਹਿਣਾ ਵੀ ਛੱਲੀਆਂ ਭੁੰਨ ਲਈਏ। ਉਹ ਲੱਕੜਾਂ ਦੀ ਅੱਗ ਤੇ ਫਿਰ ਭੁੱਜੀਆਂ ਛੱਲੀਆਂ ਖਾਣੀਆਂ, ਉਹ ਬਾਲ ਕੇ ਵੀ ਖਾਣੀਆਂ, ਪਰ ਭੁੱਜੀ ਛੱਲੀ ਦਾ ਜਿਹੜਾ ਜ਼ਾਇਕਾ ਹੈ ਨਾ ਬਈ ਉਹਦਾ ਆਪਣਾ ਹੀ ਜ਼ਾਇਕਾ ਹੈ। ਜਿਵੇਂ ਲੱਕੜਾਂ ਦੀ ਅੱਗ ਤੇ ਪੱਕੇ ਸਾਗ ਦਾ ਆਪਣਾ ਜ਼ਾਇਕਾ ਹੈ ਨਾ, ਕਿ ਉਹ ਤੁਸੀਂ ਭਾਵੇਂ ਕਿੰਨੇ ਸਾਗ ਵੱਡੇ ਤੋਂ ਵੱਡਾ ਸ਼ੈਫ ਪਕਾ ਲਵੇ ਤੁਹਾਨੂੰ, ਪਰ ਜਿਹੜਾ ਲੱਕੜ ਦੀ ਅੱਗ ਤੇ ਪੱਕਦਾ ਹੈ ਨਾ ਸਾਗ, ਉਹਦਾ ਜ਼ਾਇਕਾ ਹੀ ਕੁਛ ਹੋਰ ਹੁੰਦਾ। ਮਿੱਟੀ ਦੀ ਹਾਂਡੀ ਹੋਵੇ ਤੇ ਨਾਲ ਹੋਵੇ ਲੱਕੜਾਂ ਦਾ ਸੇਕ, ਓਏ ਹੋਏ, ਫਿਰ ਉਹ ਸਾਗ ਪੱਕਿਆ ਹੋਵੇ ਬਈ ਤੁਹਾਡਾ ਹੱਥ ਨਹੀਂ ਰੁਕਦਾ ਕਿ ਤੁਸੀਂ ਕਹੋ ਕਿ ਵੀ ਮੈਂ ਛੱਡ ਦੇਵਾਂ, ਛੱਡ ਨਹੀਂ ਸਕਦੇ ਤੁਸੀਂ। ਤੇ ਫਿਰ ਛੱਲੀਆਂ ਭੁੰਨਣੀਆਂ ਨਾਲ ਨਾਲ, ਫਿਰ ਛੱਲੀ ਦਾ ਸੀਜ਼ਨ ਆ, ਨਾਲ ਨਾਲ ਉੱਥੇ ਛੱਲੀ ਵੀ ਭੁੰਨ ਲਈ ਜਾਂਦੀ ਸੀ। ਤੇ ਛੱਲੀਆਂ ਭੁੱਜੀ ਛੱਲੀ ਦਾ ਆਪਣਾ ਹੀ ਜ਼ਾਇਕਾ ਵੇ। ਮੈਂ ਹਲੇ ਵੀ ਪਾਕਿਸਤਾਨ ਜਾਵਾਂ ਨਾ, ਜੇ ਛੱਲੀ ਦਾ ਸੀਜ਼ਨ ਹੋਵੇ, ਯਕੀਨ ਮੰਨੋ ਕਿ ਮੈਂ ਫਿਰ ਛੱਲੀ ਜ਼ਰੂਰ ਲੈਂਦੀ ਹਾਂ ਅਤੇ ਖਾਂਦੀ ਹਾਂ। ਬਾਜ਼ਾਰ ਜਾਵਾਂ ਨਾ, ਜਿੱਥੇ ਮੈਂ ਨਜ਼ਰ ਆ ਜਾ ਠੇਲਾ, ਮੈਂ ਕਹਿੰਦੀ ਭਾਈ ਦੇ ਮੈਨੂੰ, ਤੇ ਮੈਂ ਰਕਸ਼ੇ 'ਚ ਹੀ ਬੈਠ ਕੇ ਖਾਣਾ ਸ਼ੁਰੂ ਕਰ ਦੇਣੀ। ਛੱਲੀ ਮੈਨੂੰ ਇੰਨੀ ਪਸੰਦ ਹੈ ਨਾ ਕਿ ਮੈਂ ਕਹਿੰਦੀ ਹਾਂ ਓਏ ਹੋਏ ਬਸ ਮੈਨੂੰ ਰੋਜ਼ ਦੀ ਵੀ ਮਿਲ ਜਾਏ ਨਾ ਤੇ ਮੈਂ ਖਾ ਲਵਾਂ, ਕਿਉਂਕਿ ਅਸੀਂ ਆਪਣੇ ਬਚਪਨ 'ਚ ਖਾਧੀਆਂ ਹੀ ਛੱਲੀਆਂ ਨੇ। ਛੱਲੀਆਂ, ਗੰਨਾ, ਮੱਕੀ ਦੇ ਦਾਣੇ, ਇਹ ਤੇ ਸਾਡੀਆਂ ਖਾਣ ਪੀਣ ਦੀਆਂ ਸ਼ੈਵਾਂ ਹੁੰਦੀਆਂ ਸਨ। ਹੋਰ ਅਸੀਂ ਕੀ ਖਾਣਾ? ਗੰਨਾ ਚੂਪਣਾ, ਤੇ ਬੁਰੇ ਕਹਿਣਾ ਵੀ ਚੂਪੋ ਗੰਨਾ ਤੁਹਾਡੇ ਦੰਦ ਠੀਕ ਹੋਣਗੇ, ਤੇ ਉਹ ਫਿਰ ਗੰਨਾ ਚੂਪਣਾ, ਛੱਲੀ ਖਾਣੀ, ਮੱਕੀ ਦੇ ਦਾਣੇ ਬਣਾਏ ਜਾਂਦੇ ਸਨ। ਔਰ ਸਭ ਤੋਂ ਬਿਹਤਰੀਨ ਦੰਦਾਂ ਵਾਸਤੇ ਮੱਕੀ ਤੇ ਗੰਨਾ ਬਣਿਆ ਜਾਂਦਾ ਸੀ ਕਿ ਇਹ ਚੀਜ਼ਾਂ ਖਾਓ ਤੁਹਾਡੇ ਦੰਦ ਮਜ਼ਬੂਤ ਹੋਣਗੇ। ਅਸੀਂ ਆਪਣੇ ਬਚਪਨ 'ਚ ਛੱਲੀਆਂ ਤੇ ਗੰਨਾ ਹੁਣ ਖਾਦੇ ਬਹੁਤ ਅਰਸਾ ਹੋ ਗਿਆ। ਗੰਨੇ ਦਾ ਜੂਸ ਤੇ ਮੈਂ ਫਿਰ ਵੀ ਕੀ ਕਹਿੰਦੇ ਨੇ ਪੀ ਲੈਂਦੀ ਹਾਂ, ਕਦੀ ਪਾਕਿਸਤਾਨ ਜਾਂਦੀ ਹਾਂ ਜਾਂ ਹੁਣ ਇੱਥੋਂ ਵੀ ਮਿਲਣ ਲੱਗ ਗਿਆ ਵੇ। ਪਰ ਐਵੇਂ ਕਿ ਜਿਹੜੀ ਨਾ ਗੰਨਾ ਵੈਸੇ ਜਿਵੇਂ ਚੂਪਦੇ ਸਾਂ, ਤੇ ਗੰਨਾ ਚੂਪਣ ਦਾ ਆਪਣਾ ਹੀ ਮਜ਼ਾ ਆਉਂਦਾ। ਥੋੜ੍ਹਾ ਜਿਹਾ ਉਹਨੂੰ ਦੰਦੀ ਨਾ ਅਸਾਂ ਦੰਦ ਨਾਲ ਤੋੜੋ ਤੇ ਚੂਸੋ, ਫਿਰ ਛੱਡੋ, ਉਹ ਆਪਣਾ ਹੀ ਇੱਕ ਮਜ਼ਾ। ਹਰ ਚੀਜ਼ ਦਾ ਵੀ ਆਪਣਾ ਇੱਕ ਸਵਾਦ ਹੈ। ਇਸ ਤਰ੍ਹਾਂ ਨਹੀਂ ਤੁਸੀਂ ਕਹਿ ਸਕਦੇ ਕਿ ਫਲਾਣੀ ਦਾ ਜੋ ਚੀਜ਼ ਤੁਸੀਂ ਬਚਪਨ 'ਚ ਇਸਤੇਮਾਲ ਕੀਤੀ ਹੈ ਨਾ, ਉਹਦਾ ਤੁਹਾਨੂੰ ਜ਼ਾਇਕਾ ਪਤਾ। ਜਿਨ੍ਹਾਂ ਨੇ ਉਹ ਗੰਨੇ ਚੂਪੇ ਨੇ ਉਹਨਾਂ ਨੂੰ ਪਤਾ ਵੇ ਕਿ ਵੀ ਗੰਨਾ ਕਿਸ ਤਰ੍ਹਾਂ ਚੂਪਿਆ ਜਾਂਦਾ ਸੀ, ਤਾਂ ਉਹਦਾ ਕਿੰਨਾ ਮਜ਼ਾ ਆਵੇ। ਤੇ ਬਹਿਰਹਾਲ ਉਹ ਜ਼ਮਾਨੇ ਨਾਯਾਬ ਹੋ ਗਏ। ਅਸੀਂ ਹੁਣ ਯਾਦ ਕਰਨੇ ਆ ਉਹ ਗੰਨੇ ਚੂਪਨੇ ਸਾਂ, ਤੇ ਕੀ ਕਹਿੰਦੇ ਨੇ ਛੱਲੀਆਂ ਜਿਹੜੀਆਂ ਹੁੰਦੀਆਂ ਸਨ ਉਹ ਭੁੰਨ ਕੇ ਖਾਣੀਆਂ, ਤੇ ਸ਼ਕਰਗੰਦੀਆਂ ਭੁੰਨ ਕੇ ਖਾਣੀਆਂ, ਤੇ ਲੱਕੜਾਂ ਦੀ ਅੱਗ ਬਾਲਣੀ, ਉਹਨਾਂ 'ਤੇ ਪੱਕਦੇ ਸਨ ਸਾਗ, ਤੇ ਨਾਲ ਰੋਟੀਆਂ, ਤੇ ਨਾਲ ਔਰਤਾਂ ਨੇ ਗੋਹੇ ਥੱਪਣੇ। ਤੇ ਜਿਹੜੇ ਇਹ ਸਾਰੀਆਂ ਚੀਜ਼ਾਂ ਸਾਡੇ ਹਾਫਜ਼ਿਆਂ ਵਿੱਚ ਨੇ। ਇਹ ਕੋਈ ਐਸਾ ਨਹੀਂ ਹੈ ਕਿ ਕੋਈ ਮੈਂ ਸੁਣੀ ਸੁਣਾਈ ਤੁਹਾਨੂੰ ਗੱਲ ਦੱਸ ਰਹੀ ਹਾਂ, ਇਹ ਸਭ ਅਸੀਂ ਆਪਣੀ ਅੱਖਾਂ ਨਾਲ ਦੇਖਿਆ, ਸਾਡੇ 'ਤੇ ਬੀਤਿਆ ਹੋਇਆ ਵੇ, ਅਸੀਂ ਉਹ ਦੌਰ ਦੇਖਿਆ ਵੇ। ਤੇ ਚਲੋ ਵੀ ਹੁਣ ਅਸੀਂ ਆਪਣੀ ਗੱਲਬਾਤ ਖਤਮ ਕਰਦੇ ਹਾਂ। ਘਰ ਵਾਲੇ ਆਉਣ ਹੀ ਵਾਲੇ ਨੇ, ਤੇ ਕੀ ਕਹਿੰਦੇ ਨੇ ਹੁਣ ਅਸੀਂ ਹਾਂਡੀ ਰੋਟੀ ਵੱਲ ਕਰਾਂਗੇ। ਰੋਜ਼ੇ ਦਾ ਫਿਰ ਟਾਈਮ ਹੋ ਜਾਣਾ, ਹਾਂਡੀ ਛੰਡੀ ਸਾਡੀ ਪੱਕ ਜਾਣੀ। ਤੇ ਅਸੀਂ ਕੀ ਕਹਿੰਦੇ ਨੇ ਬਾਹਰ ਕੋਈ ਆ ਹੀ ਗਿਆ, ਮੈਨੂੰ ਲੱਗਦਾ ਵੇ ਕੋਈ ਆ ਗਿਆ ਵੇ, ਆਵਾਜ਼ ਆ ਗਈ। चुनी मेरी लग दिल लारिया रे मेरे ਰਾਫੇ ਅੱਜ ਲੈ ਕੇ ਆਏ ਨੇ ਜੀ ਪਾਕੋਲਾ। ਸਕੂਲ ਵਾਪਸੀ ਤੋਂ ਆਇਆ ਪਾਕੋਲਾ, ਤੇ ਬਈ ਅੱਜ ਤੇ ਅਸੀਂ ਪੀਣਾ ਪਾਕੋਲਾ, ਹਰਾ ਭਰਾ ਪਾਕੋਲਾ, ਆਈਸਕ੍ਰੀਮ ਸੋਡਾ। ਮੈਂ ਤਾਂ ਬਣਾ ਕੇ ਪੀਵਾਂਗੀ ਦੁੱਧ ਵਿੱਚ। ਸਾਦਾ ਵੀ ਬਹੁਤ ਅੱਛਾ ਲੱਗਦਾ ਵੇ, ਪਰ ਇਹ ਕਿ ਦੁੱਧ ਵਿੱਚ ਵੀ ਬੜਾ ਜ਼ਬਰਦਸਤ ਲੱਗਦਾ ਪਾਕੋਲਾ। ਲੱਸੀ ਵੀ ਬਣਦੀ ਏ, ਅਤੇ ਪਾਕੋਲਾ ਦੁੱਧ ਦੇ ਨਾਲ ਹੀ ਸਾਨੂੰ ਸਦਫ ਯਾਦ ਆ ਜਾਂਦੀ ਏ, ਜਿਹਨੇ ਸਾਨੂੰ ਭੈੜੀ ਆਦਤ ਲਾ ਦਿੱਤੀ ਸੀ, ਲੱਤ ਲਾ ਦਿੱਤੀ ਸੀ। ਅਤੇ ਅਸੀਂ ਹੁਣ ਉਸ ਲੱਤ ਤੋਂ ਛੁਟਕਾਰਾ ਨਹੀਂ ਹਾਸਿਲ ਕਰ ਸਕਦੇ, ਅਤੇ ਅੱਜ ਰੋਜ਼ਾ ਖੋਲ੍ਹ ਕੇ ਫਿਰ ਇਨਸ਼ਾ ਅੱਲਾ ਪਾਕੋਲਾ ਅਸੀਂ ਪੀਵਾਂਗੇ। ਰਾਫੇ ਵਾਸਤੇ ਚਿਕਨ ਬਣ ਲੱਗਾ। ਰਾਫੇ ਵਾਲ ਦੂਸਰੀ ਸਟਾਈਲ ਦਾ ਖਾਂਦੇ ਨੇ, ਅਸੀਂ ਰਾਫੇ ਵਾਸਤੇ ਬਣਾ ਰਹੇ ਹਾਂ ਨਮਕ, ਕਾਲੀ ਮਿਰਚ, ਔਰ ਇਹਦੇ ਵਿੱਚ ਜਾਏਗੀ ਸਫੇਦ ਮਿਰਚ। गार्लिक पाउडर, पेपरिका, सोया सॉस, ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲਾਂਗੇ। ਇਹਦੇ ਵਿੱਚ ਜਾਏਗੀ ਕਰੀਮ ਵਿੱਚ ਪਾ ਲਈਏ, ਤੇ ਨਾਲ ਅਸੀਂ ਹੁਣ ਇਸ ਵਿੱਚ ਪਾਵਾਂਗੇ ਦੁੱਧ। ਵਿੱਚ ਅਸੀਂ ਸ਼ਾਮਿਲ ਕਰ ਦਾਂਗੇ ਚਿਕਨ ਨੂੰ, ਔਰ ਇਹਨੂੰ ਮਿਕਸ ਕਰ ਲਾਂਗੇ।
ਇਸ ਅੱਛੀ ਤਰ੍ਹਾਂ ਮਿਕਸ ਕਰਕੇ ਰੱਖ ਦੇਵਾਂਗੇ ਤਾਂ ਕਿ ਦੋ ਦੌਰ ਕਰੀਮ ਇਹਦੇ ਵਿੱਚ ਸ਼ਾਮਿਲ ਹੋ ਜਾਏ। ਰਾਫੇ ਇਹ ਵਾਲਾ ਖਾਂਦੇ ਨੇ, ਰਾਫੇ ਦੂਸਰਾ ਵਾਲਾ ਚਿਕਨ ਨਹੀਂ ਖਾਂਦੇ ਨੇ, ਇਸ ਲਈ ਰਾਫੇ ਵਾਸਤੇ ਅਸੀਂ ਇਹ ਵਾਲਾ ਬਣਾਉਂਦੇ ਹਾਂ। ਅਤੇ ਇਹਦੇ ਉੱਪਰ ਮੈਦਾ ਔਰ ਕੌਰਨਫਲੋਰ ਔਰ ਲਾਲ ਮਿਰਚ ਨਮਕ ਦੀ ਕੋਟਿੰਗ ਜਾਏਗੀ। ਅਸੀਂ ਉਹ ਸੁੱਕਾ ਰਲਾ ਕੇ ਉੱਪਰ ਰੱਖਾਂਗੇ, ਫਿਰ ਬੋਟੀ ਨੂੰ ਲਾ ਕੇ ਨਾ ਅਤੇ ਤਲਦੇ ਜਾਵਾਂਗੇ। ਸ਼ਦੀਦ ਕਿਸਮ ਦਾ ਖਲਾਰਾ ਪਿਆ ਵੇ ਦੁਬਾਰਾ ਤੋਂ ਅਸੀਂ ਜਿਹੜਾ ਪੁਦੀਨਾ ਵਗੈਰਾ ਸਾਫ਼ ਕੀਤਾ, ਧਨੀਆ ਚਟਨੀ ਬਣੇਗੀ ਨਾਲ। ਅਤੇ ਇਹ ਸਾਡੇ ਪੜੋਸੀ ਦੇ ਕੇ ਗਏ ਨੇ ਜੀ ਸਾਨੂੰ ਇਫਤਾਰੀ। ਦਰਵਾਜ਼ਾ ਵੱਜ ਗਿਆ, ਮੈਂ ਬੈਲ 'ਤੇ ਗਈ ਬਾਹਰ, ਦੇਖਿਆ ਜੀ। ਹੁਣ ਅਸੀਂ ਚੈੱਕ ਕਰਨੇ ਆ, ਚਿਹਰਾ ਕਰਨੇ ਆ ਕਿ ਕੀ ਆਇਆ। ਗਰਮਾ ਗਰਮ ਕੋਈ ਸ਼ੈ ਆਈ ਹੈ ਜੀ। ਚਾਵਲ ਨੇ ਨਾਲ ਖਜੂਰ, ਸਮੋਸਾ ਤੇ ਨਾਲ ਚਨਾ ਚਾਟ। ਲਓ ਬਈ ਵਧੀਆ ਵਧੀਆ ਕਿਸਮ ਆ ਗਈ ਹੈ ਇਫਤਾਰੀ। ਕੀਮਾ ਸਾਡਾ ਆ ਚੁੱਕਿਆ ਵੇ ਤੇ ਅਸੀਂ ਧਰ ਦਿੱਤੀ ਹਾਂਡੀ। ਕੀਮਾ ਆਲੂ ਤਿਆਰ ਹੋ ਚੁੱਕਿਆ ਹੈ। ਹੁਣ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਹਰੀ ਮਿਰਚ ਔਰ ਹਰਾ ਧਨੀਆ ਜਿਹੜਾ ਅਸੀਂ ਕੱਟਿਆ ਸੀ, ਅਤੇ ਇਹਨੂੰ ਮਿਕਸ ਕਰ ਦਾਂਗੇ ਤਾਂ ਕਿ ਅੱਛੀ ਅੱਛੀ ਖੁਸ਼ਬੂ ਜਿਹੜੀ ਹੈ ਧਨੀਏ ਦੀ और मिर्च दी इसमें समा जाए। तो लो भाई देख लो, गर्मा गर्म कीमा आलू तैयार है।